ਅਗਲੀ ਜਿਹੜੀ ਗੱਲ ਕਰੀਏ ਅੱਜ ਦਿਨ ਦੀ ਸ਼ੁਰੂਆਤ ਇੱਕ ਮਾੜੀ ਖਬਰ ਨਾਲ ਹੋਈ ਸੀ। ਆਇਓਵਾ ਦੇ ਵਿੱਚ ਸਕੂਲ ਸ਼ੂਟਿੰਗ ਹੋਈ ਜਿਸ ਵਿੱਚ ਇੱਕ 6th ਗ੍ਰੇਡਰ ਜਿਹੜਾ ਬੱਚਾ ਆ ਉਸ ਦੀ ਮੌਤ ਹੋ ਗਈ ਆ ਤੇ 5 ਜਿਹੜੇ ਉਹ ਜ਼ਖਮੀ ਹੋਏ ਆ। ਪੈਰੀ ਹਾਈ ਸਕੂਲ ਦੇ ਵਿੱਚ ਇਹ ਜਿਹੜੀ ਦੁਰਘਟਨਾ ਆ ਇਹ ਗੋਲੀकांड ਵਾਪਰਿਆ। ਸਸਪੈਕਟਡ ਸ਼ੂਟਰ ਉਸ ਨੂੰ ਆਇਡੈਂਟੀਫਾਈ ਕੀਤਾ ਗਿਆ। 17 ਸਾਲਾਂ ਦਾ ਇਹ ਵਿਦਿਆਰਥੀ ਆ ਪੈਰੀ ਹਾਈ ਸਕੂਲ ਦੇ ਵਿੱਚ। ਸੋ ਕਹਿੰਦੇ ਵੀ ਘੱਟੋ ਘੱਟ 5 ਜਣਿਆਂ ਦੇ ਗੋਲੀ ਜਿਹੜੀ ਉਹ ਲੱਗੀ ਹੈ ਤੇ ਇੱਕ ਬੱਚੇ ਦੀ ਸਕੂਲ ਸ਼ੂਟਿੰਗ ਦੇ ਦੌਰਾਨ ਮੌਤ ਹੋਈ ਆ। ਇਹ ਆਇਓਵਾ ਦੇ ਇੱਕ ਟਾਊਨ ਦੇ ਵਿੱਚ ਛੋਟੇ ਪਿੰਡ ਦੇ ਵਿੱਚ ਇਹ ਘਟਨਾ ਜਿਹੜੀ ਵਾਪਰੀ। ਤਕਰੀਬਨ ਸਵੇਰੇ 7:30 ਵਜੇ ਉੱਥੋਂ ਦੇ ਲੋਕਲ ਟਾਈਮ ਦੇ ਮੁਤਾਬਕ ਪੁਲਿਸ ਨੇ ਗਨ ਫਾਇਰ ਤੋਂ ਰਿਸਪੌਂਡ ਕੀਤਾ ਸੀਗਾ ਰਿਪੋਰਟਸ ਦੇ ਉੱਤੇ। ਵਿੰਟਰ ਬ੍ਰੇਕ ਤੋਂ ਬਾਅਦ ਚ ਪਹਿਲਾ ਦਿਨ ਸੀਗਾ ਸਕੂਲ ਦਾ ਜਿਸ ਤੋਂ ਬਾਅਦ ਦੇ ਵਿੱਚ ਇਹ ਕਾਂਡ ਜਿਹੜਾ ਉਹ ਵਾਪਰਿਆ। ਸਸਪੈਕਟ ਸ਼ੂਟਰ ਨੂੰ ਆਇਡੈਂਟੀਫਾਈ ਕੀਤਾ ਗਿਆ ਡਿਲਨ ਬਟਲਰ ਨਾਂ ਦੇ ਨਾਲ। ਇਹ 17 ਸਾਲਾਂ ਦਾ ਹੈ ਤੇ ਉਸੇ ਹੀ ਸਕੂਲ ਦਾ ਜਿਹੜਾ ਉਹ ਵਿਦਿਆਰਥੀ ਜਿਹੜਾ ਉਹ ਹੈਗਾ ਆ। ਜਿਹੜੀ ਆਇਓਵਾ ਦੀ ਡਿਵੀਜ਼ਨ ਆਫ ਕ੍ਰਿਮੀਨਲ ਇਨਵੈਸਟੀਗੇਸ਼ਨ ਨੇ ਪ੍ਰੈਸ ਕਾਨਫਰੰਸ ਕਰਕੇ ਦੁਪਹਿਰ ਤੋਂ ਬਾਅਦ ਜਿਹੜਾ ਇਸ ਦੇ ਬਾਰੇ ਦੱਸਿਆ ਆ। 4 ਕਹਿੰਦੇ ਵੀ ਵਿਕਟਮ ਆ ਜਿਹੜੇ ਸਰਵਾਈਵ ਕਰ ਗਏ ਸੀ ਉਹਨਾਂ ਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਗਿਆ ਆ। ਇੱਕ ਕ੍ਰਿਟੀਕਲ ਕੰਡੀਸ਼ਨਸ ਆ ਪਰ ਨੋਟ ਜਿਹੜੀ ਆ ਲਾਈਫ ਥ੍ਰੈਟਨਿੰਗ ਆ, ਬਚਾਅ ਹੋ ਗਿਆ। 4 ਜਿਹੜੇ ਉਹ ਸਟੇਬਲ ਕੰਡੀਸ਼ਨ 'ਚ ਦੱਸੇ ਜਿਹੜੇ ਉਹ ਜਾਂਦੇ ਹੈਗੇ ਆ। ਸੋ ਕਹਿੰਦੇ ਵੀ ਇੱਕ ਸਕੂਲ ਐਡਮਿਨਿਸਟ੍ਰੇਟਰ ਦੇ ਨਾਲ 4 ਵਿਦਿਆਰਥੀ ਇਸ ਗੋਲੀकांड ਦੇ ਵਿੱਚ ਜਿਹੜੇ ਆ ਉਹ ਫੱਟੜ ਹੋਏ ਨੇ। ਅਗਲੀ ਖਬਰ ਨਵਾਡਾ ਤੋਂ ਆ ਰਹੀ ਹੈ। ਕਹਿੰਦੇ ਨਵਾਡਾ ਦੇ ਇੱਕ 에ਅਰਪੋਰਟ ਤੋਂ ਜਿਹੜਾ ਬਹੁਤ ਵੱਡਾ ਸਿਕਿਉਰਿਟੀ ਕੰਸਰਨ ਆਇਆ ਵੀ ਇੱਕ ਬੰਦੇ ਨੇ ਉੱਥੋਂ ਪਲੇਨ ਹੀ ਚੋਰੀ ਕਰ ਲਿਆ ਤੇ ਉਸ ਨੂੰ ਉਡਾ ਕੇ ਉਹ ਕੈਲੀਫੋਰਨੀਆ ਲੈ ਆਇਆ। ਡੈਮੀਅਨ ਜ਼ੁਕੇਟਿਸ 40 ਸਾਲਾਂ ਦਾ, ਉਸ ਨੂੰ ਹੁਣ ਕੈਲੀਫੋਰਨੀਆ ਤੋਂ ਨਵਾਡਾ ਨੂੰ ਐਕਸਟ੍ਰਾਡਾਈਟ ਕੀਤਾ ਜਾਊਗਾ ਕਿਉਂਕਿ ਉਹ ਕੈਲੀਫੋਰਨੀਆ ਦੀ ਜੇਲ੍ਹ ਦੇ ਵਿੱਚ ਹੈਗਾ ਆ। ਕਹਿੰਦੇ ਵੀ 2020 ਕਿਟ ਫੌਕਸ ਫਿਕਸਡ ਵਿੰਗ ਸਿੰਗਲ ਇੰਜਨ ਜੋ ਡੈਮੀਅਨ ਯੂਕੇਟਿਸ 40 ਸਾਲਾਂ ਦਾ, ਇਸ ਨੇ 2 ਵਜੇ ਸ਼ਾਮ ਨੂੰ ਸ਼ਨੀਚਰਵਾਰ ਨੂੰ ਨਾਰਥ ਲਾਸ ਵੇਗਸ 에ਅਰਪੋਰਟ ਤੋਂ ਜਿਹੜਾ ਇਹ ਪਲੇਨ ਚੋਰੀ ਕਰ ਲਿਆ ਤੇ 100 ਮੀਲ ਦੂਰ ਆ ਕੇ ਬਾਰਸਟੋ ਜੋ ਕੈਲੀਫੋਰਨੀਆ ਦਾ ਸ਼ਹਿਰ ਹੈਗਾ ਉੱਥੇ ਆ ਕੇ ਉਤਾਰ ਲਿਆ ਤੇ ਇਸ ਦੇ ਪਲੇਨ ਦੇ ਵਿੱਚੋਂ ਮਰਵਾਨਾ, ਬੀਅਰ, ਹੋਰ ਕਈ ਜਿਹੜਾ ਇਦਾਂ ਦਾ ਸਮਾਨ ਵੀ ਲੱਭਿਆ ਹੈਗਾ। ਸੋ ਹੁਣ ਇਹਨੂੰ ਦੇਖ ਕੇ ਜਿਹੜੀਆਂ ਸਿਕਿਉਰਿਟੀ ਕਹਿੰਦੇ ਪਈ ਜੋ 에ਅਰਪੋਰਟ ਦੇ ਉੱਤੇ ਆ ਸੇਫਟੀ ਤੇ ਸਿਕਿਉਰਿਟੀ ਉਹ ਇੱਕ ਤਰ੍ਹਾਂ ਨਾਲ ਫੇਲ ਹੋ ਗਈ ਹੈਗੀ ਆ। ਲਾਸ ਵੈਗਸ ਦੇ ਪੁਲਿਸ ਡਿਪਾਰਟਮੈਂਟ ਨੇ ਇਹ ਕਿਹਾ ਕਿ ਲਾ ਇਨਫੋਰਸਮੈਂਟ ਹੁਣ ਹੋਰ ਵੱਡੇ ਅਮਾਉਂਟ ਦੇ ਉੱਤੇ ਉੱਥੇ ਲਾਈ ਜਾਊਗੀ ਤਾਂ ਕਿ ਫਿਊਚਰ ਦੇ ਵਿੱਚ ਇਦਾਂ ਦੀ ਜਿਹੜੀ ਇਨਸੀਡੈਂਟ ਆ ਉਹ ਨਾ ਵਾਪਰੇ। ਹੁਣ ਤੁਸੀਂ ਦੇਖੋ ਵੀ ਇਹ ਜੇ ਕਿਤੇ ਕਿਸੇ ਦੇ ਵਿੱਚ ਮਾਰਦਾ ਜਾਂ ਕਿਤੇ ਕਿਸੇ ਦਾ ਜਾਨੀ ਨੁਕਸਾਨ ਵੀ ਬਹੁਤ ਜ਼ਿਆਦਾ ਹੋ ਸਕਦਾ ਸੀ। ਐਲਏ ਕਾਉਂਟੀ ਦੇ ਵਿੱਚ ਜਿਹੜੇ ਲੈਂਡਲੋਰਡਸ ਆ ਉਹਨਾਂ ਦੇ ਲਈ ਤਕਰੀਬਨ $69 ਮਿਲੀਅਨ ਦਾ ਰੈਂਟ ਰਿਲੀਫ ਪ੍ਰੋਗਰਾਮ ਆ ਉਹ ਓਪਨ ਕੀਤਾ ਗਿਆ ਹੈ ਤੇ ਕਹਿੰਦੇ 12 ਜਨਵਰੀ ਤੱਕ ਇਸ ਦੇ ਲਈ ਉਹ ਰਿਲੀਫ ਪ੍ਰੋਗਰਾਮ ਦੇ ਤਹਿਤ ਐਪਲੀਕੇਸ਼ਨ ਜਿਹੜੀਆਂ ਉਹ ਲੈ ਰਹੇ ਨੇ। ਇਸ ਦੇ ਲਈ ਕਹਿੰਦੇ ਅਪਲਾਈ ਕਰ ਸਕਦੇ ਆ। ਐਲਏ ਕਾਉਂਟੀ ਦੇ ਜਿਹੜੇ ਡਿਪਾਰਟਮੈਂਟ ਆਫ ਕੰਜ਼ਿਊਮਰ ਐਂਡ ਬਿਜ਼ਨਸ ਅਫੇਅਰਸ ਆ ਉਹਨਾਂ ਦੇ ਦੁਆਰਾ ਜਿਹੜਾ ਰੈਂਟ ਰਿਲੀਫ ਪ੍ਰੋਗਰਾਮ ਆ 12 ਦਸੰਬਰ ਨੂੰ ਲਾਂਚ ਕੀਤਾ ਗਿਆ ਸੀ। ਕਹਿੰਦੇ ਵੀ ਇਸ ਦੇ ਤਹਿਤ $30,000 ਤੱਕ ਦੀ ਗ੍ਰਾਂਟ ਪਰ ਯੂਨਿਟ ਜਿਹੜੇ ਐਲੀਜੀਬਲ ਲੈਂਡਲੋਰਡਸ ਹੋਣਗੇ ਉਹਨਾਂ ਨੂੰ ਜਿਹੜੀ ਉਹ ਮਿਲ ਸਕਦੀ ਆ 1 ਅਪ੍ਰੈਲ ਤੋਂ ਲੈ ਕੇ ਹੁਣ ਤੱਕ ਜਿਹੜੇ ਐਕਸਪੈਂਸਿਸ ਹੋਏ ਆ ਉਸ ਦੇ ਤਹਿਤ। ਇਹ ਕੋਵਿਡ-19 ਪੈਂਡੈਮਿਕ ਦੇ ਇਕਨੋਮਿਕ ਇੰਪੈਕਟਸ ਨੂੰ ਆਫਸੈਟ ਕਰਨ ਦੇ ਲਈ ਉਸ ਤੋਂ ਪ੍ਰਭਾਵਿਤ ਜਿਹੜੇ ਲੈਂਡਲੋਰਡਸ ਆ ਉਹਨਾਂ ਦੇ ਲਈ ਵਿਸ਼ੇਸ਼ ਪ੍ਰੋਗਰਾਮ ਚਲਾਇਆ ਗਿਆ ਆ। ਐਲਏ ਕਾਉਂਟੀ ਦੇ ਜਿਹੜੇ ਸੁਪਰਵਾਈਜ਼ਰ ਕੈਥਰੀਨ ਬਰਗਰ ਉਹਨਾਂ ਨੇ ਕਿਹਾ ਆ ਵੀ ਕਾਉਂਟੀ ਦੀ ਇਨਵੈਸਟਮੈਂਟ ਮੌਮ ਐਂਡ ਪੌਪ ਲੈਂਡਲੋਰਡਸ ਦੇ ਲਈ ਆ ਤੇ ਕਹਿੰਦੇ ਵੀ ਇਹ ਲੌਂਗ ਓਵਰਡਿਊ ਸੀ, ਇਸ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ। ਆਪਾਂ ਨੂੰ ਪਤਾ ਹੀ ਆ ਕੋਵਿਡ ਤੋਂ ਬਾਅਦ ਦੇ ਵਿੱਚ ਬਹੁਤ ਸਾਰੇ ਜਿਹੜੇ ਲੈਂਡਲੋਰਡਸ ਤੇ ਉਹਨਾਂ ਦੇ ਟੈਨੈਂਟਸ ਦੇ ਦਰਮਿਆਨ ਸਿੰਘ ਵੀ ਫਸੇ ਰਹੇ। ਕਈਆਂ ਨੇ ਨਹੀਂ ਸੀ ਜਿਹੜੀ ਉਹ ਰੈਂਟ ਦਿੱਤੇ। ਇਵੈਂਚੁਅਲੀ ਚਲੋ ਰਿਸਕੀ ਬਿਜ਼ਨਸ ਹੁੰਦਾ ਹੈ ਸਾਰੀਆਂ ਚੀਜ਼ਾਂ ਦੇ ਵਿੱਚ, ਪਰ ਕਈਆਂ ਦਾ ਖਾਸਾ ਨੁਕਸਾਨ ਵੀ ਹੋਇਆ, ਕਈ ਬੈਂਕਰਪਟ ਵੀ ਹੋਏ ਹੋਣੇ ਆ, ਕਈਆਂ ਨੂੰ ਜਿਹੜੀਆਂ ਕਈ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਉਹ ਝੱਲਣਾ ਪਿਆ ਆ। ਪਰ ਅੱਜ ਐਲਏ ਕਾਉਂਟੀ ਨੇ ਇਹ ਇੱਕ ਜਿਹੜਾ ਨਵਾਂ ਪ੍ਰੋਗਰਾਮ 12 ਤਰੀਕ ਤੱਕ ਜਿਹੜਾ ਅਪਲਾਈ ਕਰਨ ਦੇ ਲਈ ਰੱਖਿਆ ਆ। ਸੋ ਜਿਹੜੇ ਐਲਏ ਦੇ ਵਿੱਚ ਜਿਹੜੇ ਕੋਈ ਲੈਂਡਲੋਰਡਸ ਹੈਗੇ ਆ $30,000 ਪਰ ਯੂਨਿਟ ਦੇ ਹਿਸਾਬ ਦੇ ਨਾਲ ਤੁਹਾਨੂੰ ਗ੍ਰਾਂਟ ਮਿਲ ਸਕਦੀ ਆ ਜੇ ਤੁਸੀਂ ਉਹਨਾਂ ਦੀ ਰਿਕੁਆਇਰਮੈਂਟਸ ਨੂੰ ਮੀਟ ਕਰਦੇ ਆ, ਐਲੀਜੀਬਲ ਜੇ ਤੁਸੀਂ ਇਸ ਦੇ ਲਈ ਹੁੰਦੇ ਆ। 1 ਅਪ੍ਰੈਲ 2022 ਤੋਂ ਲੈ ਕੇ ਹੁਣ ਤੱਕ ਦੇ ਖਰਚਿਆਂ ਦੇ ਲਈ ਇਹ ਜਿਹੜੀ ਗ੍ਰਾਂਟ ਆ ਉਹ ਮਿਲ ਸਕਦੀ ਆ ਜੀ।